ਦੇਖੋ ਜੇ ਉਹਨਾਂ ਸਾਡੇ ਵਾਸਤੇ ਸ਼ਹੀਦੀਆਂ ਪਾਈਆਂ, ਸਾਡੀ ਸਿੱਖੀ ਕਾਇਮ ਆ। ਨਹੀਂ ਤੇ ਅੱਜ ਨੂੰ ਅਸੀਂ ਵੀ ਮੁਸਲਮਾਨ ਹੁੰਦੇ ਜਾਂ ਕੁਝ ਵੀ ਸਾਨੂੰ ਕਰਦੇ। ਉਹਨਾਂ ਨੂੰ ਤਾਂ ਮਾਲਕ ਦਾ ਪਹਿਰਾ ਸੀ, ਉਹਨਾਂ ਨੂੰ ਆਪਣੇ ਦਾਦੇ ਦਾ ਪਹਿਰਾ ਸੀ, ਆਪਣੇ ਪਿਤਾ ਦਾ ਸੀ। ਬੱਚਿਆਂ ਨੂੰ ਮੱਥਾ ਤਾਂ ਹੀ ਟਿਕਾਣ ਆਏ ਆ, ਛੋਟੇ ਛੋਟੇ ਬੱਚਿਆਂ ਨਾਲ ਕਿ ਇਹ ਆਪਣੇ ਵੀਰਿਆਂ ਨੂੰ ਯਾਦ ਰੱਖਣ, ਸ਼ਹੀਦਾਂ ਨੂੰ। ਕਹਿਣਾ ਚਲੋ ਸ਼ਬਦ ਕਹਿਣ ਨਹੀਂ ਹੁੰਦੇ ਬਾਬਾ ਜੀ, ਜੋ ਉਹਨੇ ਆਪਣੇ ਤੇ ਹੰਢਾਇਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਜੀ, ਮਾਤਾ ਗੁਜਰ ਕੌਰ ਨੇ ਜੀ। ਦੇਖ ਕੇ ਇੱਥੇ ਬਹੁਤ ਸ਼ਾਂਤੀ ਥੋੜੀ ਮਿਲੀ ਹੈ, ਤਾਂ ਮਨ ਨੂੰ ਸ਼ਾਂਤੀ ਤਾਂ ਮਿਲੀ ਹੈ ਜੀ, ਪਰ ਦੇਖ ਕੇ ਮਨ ਦੁਖੀ ਵੀ ਹੋਇਆ ਜੋ ਉਸ ਟਾਈਮ ਹੋਇਆ ਜੀ। ਸੋ ਤਸਵੀਰਾਂ ਤੁਹਾਨੂੰ ਠੰਡੇ ਬੁਰਜ ਤੋਂ ਵਿਖਾ ਰਹੇ ਹਾਂ। ਸਾਡੇ ਨਾਲ ਬੀਬੀ ਜੀ ਮੌਜੂਦ ਨੇ ਜਿਹੜੇ ਹੁਣੇ ਦਰਸ਼ਨ ਕਰਕੇ ਪਰਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਦਰਸ਼ਨ ਕਰਕੇ ਆਏ ਹੋ, ਕੀ ਭਾਵਨਾਵਾਂ ਨੇ, ਕੀ ਵਿਚਾਰ ਨੇ ਮਨ ਦੇ ਵਿੱਚ, ਕੀ ਬਲਬਲੇ ਉੱਠਦੇ ਨੇ? ਬਲਬਲੇ ਇਹੋ ਹੀ ਉੱਠਦੇ ਆ। ਵਾਹਿਗੁਰੂ ਜੀ ਸਾਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਨਾ, ਤੇ ਸਾਡਾ ਮਨ ਹੁਣ ਅੰਦਰੋਂ ਬਹੁਤ ਕਾਬਲਾ ਹੁੰਦਾ ਵਾ ਵੀ ਅਸੀਂ ਭਾਵੇਂ ਕਿਤਰਾ ਵੀ ਅਸੀਂ ਅੰਮ੍ਰਿਤਸਰੋਂ ਆਏ ਆ, ਵੀ ਅਸੀਂ ਦਰਸ਼ਨ ਮੇਲੇ ਉਹਨਾਂ ਦੇ ਅੰਦਰ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਅਸੀਂ ਦਰਸ਼ਨ ਮੇਲੇ ਕਰਨੇ ਹੀ ਕਰਨੇ ਆ। ਉਹਨਾਂ ਦੀ ਯਾਦ ਨੂੰ ਅਸੀਂ ਤਾਜ਼ਾ ਕਰਨ ਕਰਕੇ ਆਪਣੇ ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਆਪਣੇ ਉਹਨਾਂ ਦੇ ਦਿਨ ਮਨਾਉਣ ਡਏ ਆ। ਹੁਣ ਗਾੜੀ ਫਿਰ ਅੱਜ ਅਸੀਂ ਟਾਈਮ ਕੱਢਿਆ ਵੀ ਭਾਵੇਂ ਕਿੰਨੀ ਵੀ ਭੀੜ ਹੈ, ਅਸੀਂ ਜ਼ਰੂਰ ਉਹਨਾਂ ਦੀ ਇਹ ਦਰ 'ਤੇ ਜਾਣਾ ਹੀ ਜਾਣਾ ਵਾ। ਜਿੱਥੇ ਵੀ ਉਹਨਾਂ ਨੂੰ ਸ਼ਹੀਦ ਕੀਤਾ ਅਸੀਂ ਉਹਨਾਂ ਦੇ ਦਰ ਤੋਂ ਸਮਝ ਲਓ ਵੀ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਇੱਥੇ ਪਹੁੰਚੇ ਹਾਂ ਜੀ। ਸੋ ਜਦੋਂ ਨਤਮਸਤਕ ਹੁੰਦੇ ਆ, ਉਹ ਜਗ੍ਹਾ ਤੇ ਪਹੁੰਚਦੇ ਆ, ਉੱਥੇ ਜਾ ਕੇ ਕੀ ਅਹਿਸਾਸ ਹੁੰਦਾ ਹੈ ਕਿ ਛੋਟੇ ਸਾਹਿਬਜ਼ਾਦੇ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਜਿਨ੍ਹਾਂ ਨੇ ਈਨ ਨਹੀਂ ਮੰਨੀ, ਉਸ ਸੂਬੇ ਦੇ ਅੱਗੇ, ਸੂਬਾ ਸਰਹੰਦ ਦੇ ਅੱਗੇ ਉਹਨਾਂ ਨੇ ਡਟ ਕੇ ਖੜੇ ਹੋ ਕੇ ਉਸ ਦਾ ਮੁਕਾਬਲਾ ਕੀਤਾ। ਵੇਖੋ ਜੀ ਇਸੇ ਕਰਕੇ ਅਸੀਂ ਵੀ ਆਪਣੇ ਬੱਚਿਆਂ ਨੂੰ ਅਸੀਂ ਵੀ ਸਿੱਖੀ ਸਧਾਰਨ ਕੀਤੀ ਆ, ਤੇ ਬਾਕੀ ਬੱਚਿਆਂ ਨੂੰ ਵੀ ਇਹੋ ਹੀ ਅਸੀਂ ਹੁਣ ਮੌਕਾ ਦੇਣ ਡਏ ਆ ਵੀ ਵੇਖੋ ਜੇ ਉਹਨਾਂ ਸਾਡੇ ਵਾਸਤੇ ਸ਼ਹੀਦੀਆਂ ਪਾਈਆਂ, ਸਾਡੀ ਸਿੱਖੀ ਕਾਇਮ ਆ। ਨਹੀਂ ਤੇ ਅੱਜ ਨੂੰ ਅਸੀਂ ਵੀ ਮੁਸਲਮਾਨ ਹੁੰਦੇ ਜਾਂ ਕੁਝ ਵੀ ਸਾਨੂੰ ਕਰਦੇ, ਪਰ ਜਦੋਂ ਸਾਡੇ ਵਾਸਤੇ ਉਹਨਾਂ ਨਿੱਕੇ ਨਿੱਕੇ ਜਿੰਦਾਂ ਨੇ, ਚਲੋ ਉਹਨਾਂ ਨੂੰ ਤਾਂ ਮਾਲਕ ਦਾ ਪਹਿਰਾ ਸੀ, ਉਹਨਾਂ ਨੂੰ ਆਪਣੇ ਦਾਦੇ ਦਾ ਪਹਿਰਾ ਸੀ, ਆਪਣੇ ਪਿਤਾ ਦਾ ਸੀ ਹੱਥ, ਵੀ ਅਸੀਂ ਮਤਲਬ ਇਹ ਇਹਨਾਂ ਨੂੰ ਨਹੀਂ ਮੰਨਣਾ। ਤੇ ਨਹੀਂ ਮੰਨਦਿਆਂ ਹੋਇਆਂ ਸਾਡੀ ਸਿੱਖੀ ਤਾਂ ਹੀ ਕਾਇਮ ਰਹੀ ਹੈ ਜੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ। ਤੇ ਅੱਜ ਜੇ ਅਸੀਂ ਉਹਨਾਂ ਤੋਂ ਪਿੱਛੇ ਹਟੀਏ ਜਾਂ ਅਸੀਂ ਨਾ ਦਰਸ਼ਨ ਮੇਲੇ ਕਰੀਏ, ਤੇ ਜੇ ਅਸੀਂ ਨਹੀਂ ਆਉਂਦੇ ਤੇ ਇਹ ਗੁਰੂ ਮਹਾਰਾਜ ਦੇ ਰੌਣਕ ਮੇਲੇ ਕਿਸ ਤਰ੍ਹਾਂ ਲੱਗਣਗੇ। ਤੇ ਇਸ ਕਰਕੇ ਅਸੀਂ ਆਖਿਆ ਵੀ ਜਾਣਾ ਸਾਡਾ ਜ਼ਰੂਰੀ। ਅਸੀਂ ਮਨੇਰ ਦੇ ਤੁਰੇ ਆ, ਤੇ ਮਤਲਬ ਉਹਨਾਂ ਦਰਸ਼ਨਾਂ ਵਾਸਤੇ ਹੀ ਅੰਦਰ ਆਏ ਆ। ਸਾਡਾ ਮਨ ਨੂੰ ਬਹੁਤ ਸ਼ਾਂਤੀ ਹੋਈ ਆ ਵੀ ਅੱਜ ਅਸੀਂ ਪਿਛਲੀ ਵਾਰ ਵੀ ਮੁੜ ਗਏ, ਸਾਡੇ ਕੋਲ ਅੰਦਰ ਨਹੀਂ ਸਜਾਇਆ ਗਿਆ। ਅਸੀਂ ਇੱਥੋਂ ਗੁੜ ਤੋਂ ਹੀ ਹੋ ਕੇ ਮੁੜ ਗਏ, ਨਹੀਂ ਸਜਾਇਆ ਜਾਂਦਾ ਤੇ ਫਿਰ ਅਸੀਂ ਰਾਤ ਨੂੰ ਘਰ ਪਹੁੰਚਣਾ। ਅੱਜ ਦਰਸ਼ਨ ਕੀ, ਅੱਜ ਅਸੀਂ ਪੂਰਾ ਮਤਲਬ ਸਵੇਰ ਦੇ ਇੱਥੇ ਹੀ ਆ, ਮਤਲਬ ਵੀ ਅਸੀਂ ਪੂਰੇ ਦਰਸ਼ਨ ਠੰਡੇ ਬੁਰਜੇ ਵੀ ਕਰ ਲਏ ਆ। ਹੋਰ ਅਸੀਂ ਮਹਾਰਾਜ ਦੇ ਥੱਲੇ ਜਿੱਥੇ ਨੀਹਾਂ ਚੁਣੇ ਚਿਣੇ ਆ ਮਹਾਰਾਜ ਸਾਹਿਬਜ਼ਾਦੇ, ਅਸੀਂ ਉੱਥੋਂ ਵੀ ਹੋ ਕੇ ਆਏ ਵੀ ਅੱਜ ਅਸੀਂ ਭਾਵੇਂ ਸਾਰਾ ਦਿਨ ਲੰਘ ਜੇ ਅਸੀਂ ਇਸ ਜਗ੍ਹਾ ਤੋਂ ਦਰਸ਼ਨ ਵੇਲੇ ਕਰਕੇ ਹੀ ਜਾਣਾ ਵਾ। ਸੋ ਛੋਟੇ ਛੋਟੇ ਬੱਚਿਆਂ ਦੇ ਨਾਲ ਦਾਦੀ ਜੀ ਉਹ ਨਾਲ ਉਹਨਾਂ ਦਾ ਹੋਰ ਪਰਿਵਾਰ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਬੀਬੀ ਜੀ ਦਰਸ਼ਨ ਕਰਕੇ ਆਏ ਹੋ? ਹਾਂਜੀ ਜੀ। ਕਿਹੋ ਜਿਹਾ ਮਹਿਸੂਸ ਹੁੰਦਾ ਹੈ ਛੋਟੇ ਛੋਟੇ ਬੱਚਿਆਂ ਦੇ ਨਾਲ ਆਏ ਹੋ, ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਵੇਖਦੇ ਆ, ਉਹਨਾਂ ਦੀ ਉਮਰ ਵੀ ਬਹੁਤ ਛੋਟੀ ਸੀ, ਕਿ ਕਿਵੇਂ ਦਾ ਮਹਿਸੂਸ ਹੁੰਦਾ? ਮਹਿਸੂਸ ਤੇ ਵੀ ਠੀਕ ਹੈ, ਇਸ ਤਰ੍ਹਾਂ ਹੀ ਹੁੰਦਾ। ਬੱਚੇ ਛੋਟੇ ਛੋਟੇ ਸੀ, ਸ਼ਹੀਦੀਆਂ ਪਾ ਗਏ ਨੇ ਬੱਚੇ। ਹਾਂਜੀ ਜੀ। ਹਾਂਜੀ, ਹੁਣ ਦੇਖ ਕੇ ਆਏ, ਉੱਤੇ ਦਰਸ਼ਨ ਕਰ ਆਏ ਹਾਂ। ਹੁਣ ਬੱਚਿਆਂ ਨਾਲ ਲੈ ਕੇ ਗਏ ਆ। ਬੱਚਿਆਂ ਨੂੰ ਇਤਿਹਾਸ ਦੱਸ। ਹਾਂਜੀ ਹਾਂਜੀ। ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਹੀ ਕੁਛ ਨਹੀਂ ਜੀ, ਅਸੀਂ ਆਪ ਦੱਸਿਆ, ਅਸੀਂ ਆਪ ਆਏ ਹਾਂ। ਚਲੋ ਛੋਟੇ ਸਾਹਿਬਜ਼ਾਦੇ, ਚਾਰ ਸਾਹਿਬਜ਼ਾਦਿਆਂ ਦੇ, ਉਹਨਾਂ ਦੇ ਸ਼ਹੀਦੀਆਂ ਤੇ ਨਹੀਂ ਭੁੱਲ ਸਕਦੀਆਂ, ਪਰ ਉਹਨਾਂ ਨੂੰ ਯਾਦ ਕਰਕੇ ਅਸੀਂ ਇੱਥੇ ਜ਼ਰੂਰ ਆ ਸਕਦੇ ਹਾਂ। ਬੱਚਿਆਂ ਨੂੰ ਹੀ ਮੱਥਾ ਟਿਕਾਣ ਆਇਆ ਕਿ ਇਹ ਵੀ ਆਪਣਾ ਇਤਿਹਾਸ ਦੇ ਜਾਣੂ ਰਹਿਣ ਬਸ। ਜੀ, ਆਪਣੇ ਇਤਿਹਾਸ ਨਾਲ ਜਾਣੂ ਰਹਿਣ। ਬੱਚਿਆਂ ਨੂੰ ਤੋਰਦੇ ਹੋ ਉਧਰਲੇ ਬੰਨੇ ਇਤਿਹਾਸ ਦੱਸਦੇ? ਹਾਂਜੀ, ਅਸੀਂ ਤੋਰਦੇ ਵੀ ਹਾਂ, ਅਕੈਡਮੀਆਂ 'ਚ ਵੀ ਜਾਂਦੇ ਹਾਂ, ਬੱਚਿਆਂ ਨੂੰ ਵੀ ਸਿਖਾਉਂਦੇ ਹਾਂ, ਸਿੱਖਦੇ ਵੀ ਹਾਂ। ਇਤਿਹਾਸ ਯਾਦ ਰੱਖਣ ਲਈ ਅਸੀਂ ਇੱਥੇ ਵੀ ਬੱਚਿਆਂ ਨੂੰ ਮੱਥਾ ਤਾਂ ਹੀ ਟਿਕਾਣ ਆਏ ਆ, ਛੋਟੇ ਛੋਟੇ ਬੱਚਿਆਂ ਨਾਲ, ਕਿ ਇਹ ਆਪਣੇ ਵੀਰਿਆਂ ਨੂੰ ਯਾਦ ਰੱਖਣ, ਸ਼ਹੀਦਾਂ ਨੂੰ। ਹੋਰ ਬਸ ਕੋਈ ਗੱਲ ਨਹੀਂ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਆ ਕੇ ਸਾਨੂੰ ਬਹੁਤ ਸ਼ਾਂਤੀ ਮਹਿਸੂਸ ਹੋਈ ਹੈ ਜੀ। ਤੇ ਆਪਾਂ ਆਪਣੇ ਛੋਟੇ ਬੱਚਿਆਂ ਨੂੰ, ਜਿਹੜੇ ਛੋਟੇ ਬੱਚੇ ਆਪਣੇ ਅੱਜ ਗਲਤ ਪਾਸੇ ਨੂੰ ਜਾ ਰਹੇ, ਚੰਗੇ ਪਾਸੇ ਨੂੰ ਜਾਣਾ ਚਾਹੀਦਾ ਉਹਨੂੰ ਜੀ। ਤੁਸੀਂ ਆਏ ਹੋ ਠੰਡੇ ਬੁਰਜ ਦੇ ਦਰਸ਼ਨ ਕਰਕੇ, ਕਿਹੋ ਜਿਹਾ ਅਹਿਸਾਸ ਹੈ? ਬਹੁਤ ਕਹਿਣਾ ਚਲੋ ਸ਼ਬਦ ਕਹਿਣ ਨਹੀਂ ਹੁੰਦੇ ਬਾਬਾ ਜੀ, ਜੋ ਉਹਨੇ ਆਪਣੇ ਤੇ ਹੰਢਾਇਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਜੀ, ਮਾਤਾ ਗੁਜਰ ਕੌਰ ਨੇ ਜੀ। ਉਹ ਦੇਖ ਕੇ ਇੱਥੇ ਬਹੁਤ ਸ਼ਾਂਤੀ ਥੋੜੀ ਮਿਲੀ ਹੈ, ਤਾਂ ਮਨ ਨੂੰ ਸ਼ਾਂਤੀ ਤਾਂ ਮਿਲੀ ਹੈ ਜੀ, ਪਰ ਦੇਖ ਕੇ ਮਨ ਦੁਖੀ ਵੀ ਹੋਇਆ ਜੋ ਉਸ ਟਾਈਮ ਹੋਇਆ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।